व्यूअर्स वेलकम बैक इन प्रोग्राम जी डॉक्टर साहब प्रोग्राम ਨੂੰ ਅੱਗੇ ਵਧਾਉਂਦੇ ਹਾਂ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ ਤੁਹਾਡੇ? ਦੇਖੋ, ਜਦੋਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰਤਾ ਦੇ ਨਾਲ ਡਿਸਕਸ ਕੀਤਾ ਕਿ ਕਿਵੇਂ ਯੂਕੇ ਦੇ ਸਿਟੀਜ਼ਨ ਜਗਤਾਰ ਸਿੰਘ ਜੌਲ ਜਿਨ੍ਹਾਂ ਨੂੰ ਜਿਹੜਾ ਝੂਠੇ ਕੇਸਾਂ 'ਚ ਫਸਾਇਆ ਗਿਆ, ਉਹਨਾਂ ਦੇ ਵਕੀਲ ਨਾਲ ਔਰ ਨਹੀਂ ਮਿਲਣ ਦਿੱਤਾ ਗਿਆ। ਹਾਈ ਕਮਿਸ਼ਨ ਬ੍ਰਿਟਿਸ਼ ਜਿਹੜਾ ਦਿੱਲੀ 'ਚ ਹੈ ਉਹਨਾਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲਣ ਦਿੱਤਾ ਗਿਆ ਔਰ ਉਹਨਾਂ ਨੇ ਇਹ ਆਪਣੇ ਵਕੀਲ ਰਾਹੀਂ ਬਾਅਦ 'ਚ ਦੱਸਿਆ ਵੀ ਕਿਵੇਂ ਉਹਨਾਂ ਨੂੰ ਟਾਰਚਰ ਕੀਤਾ ਗਿਆ। ਤੇ ਫਿਰ ਇਹ ਗੱਲ ਆਈ ਕਿ ਜੀ ਨਹੀਂ ਉਹਨਾਂ ਨੇ ਡਿਨਾਈ ਕੀਤਾ ਕਿ ਕੋਈ ਅਸੀਂ ਟਾਰਚਰ ਨਹੀਂ ਕੀਤਾ। ਹਾਲਾਂਕਿ ਐਮਨੈਸਟੀ ਇੰਟਰਨੈਸ਼ਨਲ ਦੀਆਂ ਪਿਛਲੇ ਕਈ ਸਾਲਾਂ ਦੀਆਂ ਲਗਾਤਾਰਤਾ ਨਾਲ ਰਿਪੋਰਟਾਂ ਨੇ ਵੀ ਆਲਮੋਸਟ ਹਰ ਬੰਦਾ ਜਿਹਨੂੰ ਉੱਥੇ ਪੁਲਿਸ ਫੜਦੀ ਹੈ ਉਹ ਈਦਰ ਫਿਜ਼ੀਕਲ ਔਰ ਮੈਂਟਲ ਟਾਰਚਰ 'ਚੋਂ ਗੁਜ਼ਰਦਾ ਹੀ ਗੁਜ਼ਰਦਾ ਹੈ। ਹੁਣ ਜ਼ਾਹਰ ਹੈ ਕਿ ਵੀ ਕਿਸੇ ਵੀ ਮੁਲਕ ਦਾ ਜਿਹੜਾ ਲਾਅ ਮਿਨਿਸਟਰ ਰਿਹਾ ਹੋਏ ਉਹਦੇ ਤੋਂ ਬਿਹਤਰ ਕੋਈ ਨਹੀਂ ਜਾਣਦਾ ਕਿ ਉਹ ਉੱਥੇ ਸਿਸਟਮ, ਪੁਲਿਸ ਔਰ ਜੇਲ੍ਹਾਂ ਦੇ ਵਿੱਚ, ਥਾਣਿਆਂ ਦੇ ਵਿੱਚ ਕੀ ਹੁੰਦਾ। ਸੋ ਸਾਬਕਾ ਲਾਅ ਮਿਨਿਸਟਰ ਭਾਰਤ ਦਾ ਅਸ਼ਵਨੀ ਕੁਮਾਰ, ਉਹਦੇ ਵਿੱਚ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਕਨਵੈਨਸ਼ਨ ਅਗੇਂਸਟ ਟਾਰਚਰ ਹੈ ਕਿ ਜਿਹੜਾ ਟਾਰਚਰ ਨਹੀਂ ਕਰਨਾ, ਉਹਦੇ ਤੇ ਭਾਰਤ ਨੇ ਉਹਨੂੰ ਰੈਟੀਫਾਈ ਨਹੀਂ ਕੀਤਾ ਹੋਇਆ, ਉਸ ਦੀ ਤਸਦੀਕ ਨਹੀਂ ਕੀਤੀ ਹੋਈ। ਔਰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਜਦੋਂ ਹੁਣ ਜਿਹੜੀ ਲੈਜਿਸਲੇਟਿਵ ਹੈ ਜਾਂ ਐਗਜ਼ੈਕਟਿਵ ਹੈ ਉਹ ਕਿਸੇ ਗੱਲ ਨੂੰ ਮੰਨਣ ਤੋਂ ਇਨਕਾਰੀ ਹੋਣ ਤੇ ਤੁਹਾਡਾ ਅਲਟੀਮੇਟ ਰਸਤਾ ਫਿਰ ਜੁਡੀਸ਼ਰੀ ਹੁੰਦਾ। ਸੋ ਸਾਬਕਾ ਲਾਅ ਮਿਨਿਸਟਰ ਭਾਰਤ ਦਾ ਅਸ਼ਵਨੀ ਕੁਮਾਰ ਜਿਹੜਾ ਕਿ ਗੁਰਦਾਸਪੁਰ ਤੋਂ ਹੈ, ਕਾਂਗਰਸ ਦਾ ਲਾਅ ਮਿਨਿਸਟਰ ਹੈ ਮਨਮੋਹਨ ਸਿੰਘ ਸਰਕਾਰ ਵੇਲੇ, ਉਹਨੇ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹਨੂੰ ਜਨ ਹਿੱਤ ਪਟੀਸ਼ਨ ਕਹਿੰਦੇ ਨੇ ਭਾਰਤੀ ਸੁਪਰੀਮ ਕੋਰਟ 'ਚ ਫਾਈਲ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਸੁਪਰੀਮ ਕੋਰਟ ਆਰਡਰ ਕਰੇ ਲੈਜਿਸਲੇਚਰ ਨੂੰ ਕਿ ਉਹ ਟਾਰਚਰ ਦੇ ਉੱਤੇ ਪਾਬੰਦੀ ਲਾਉਣ ਔਰ ਟਾਰਚਰ ਕਰਨ ਵਾਲਿਆਂ ਦੇ ਖਿਲਾਫ ਲਾਅ ਬਣਾਉਣ। ਔਰ ਕੱਲ ਜਿਹੜਾ ਸੁਪਰੀਮ ਕੋਰਟ ਨੇ ਉਸ ਪੈਟੀਸ਼ਨ ਨੂੰ ਥਰੂ ਆਊਟ ਕਰਦੇ ਆ ਕਿ ਕਾਂਟ ਡਾਇਰੈਕਟ ਗਵਰਨਮੈਂਟ ਟੂ ਬ੍ਰਿੰਗ ਲਾਅ ਔਨ ਟਾਰਚਰ, ਕਿ ਜੀ ਅਸੀਂ ਕੋਈ ਸਰਕਾਰ ਨੂੰ ਆਦੇਸ਼ ਨਹੀਂ ਦੇ ਸਕਦੇ ਕਿ ਉਹ ਕਾਨੂੰਨ ਲਿਆਏ ਔਰ ਇਸ ਸੁਪਰੀਮ ਕੋਰਟ ਇਹ ਉਹਨਾਂ ਨੇ ਕਿਹਾ ਦਾ ਗਵਰਨਮੈਂਟ। ਔਰ ਉਹਦੇ 'ਚ ਕਿਉਂਕਿ ਗਵਰਨਮੈਂਟ ਦੇ ਅਟਰਨੀ ਜਨਰਲ ਤਾਂ ਕਹਿਣਾ ਹੀ ਹੁੰਦਾ ਜੇ ਅਸੀਂ ਦੇਖ ਰਹੇ ਹਾਂ, ਅਸੀਂ ਲਾ ਲਿਆ ਰਹੇ ਹਾਂ, ਦੂਜਾ ਬਜਾਏ ਕਿ ਬਾਕੀ ਹਰ ਮਾਮਲੇ 'ਚ ਸੁਪਰੀਮ ਕੋਰਟ ਆਪਣੀ ਟੀਮ ਬਣਾ ਦਿੰਦਾ ਹੈ ਜਾਂ ਕਹਿੰਦਾ ਹੈ ਕਿ ਜੀ ਅਸੀਂ ਟਾਈਮ ਫਰੇਮ ਹੈ ਇੰਨੀ ਦੇਰ 'ਚ ਬਣਾਓ। ਔਰ ਉਹਦੇ 'ਚ ਉਹਨੇ ਕਿਹਾ ਦਾ ਬੈਂਚ ਵਿੱਚ ਉਹਦੇ ਤਿੰਨੋਂ ਹੀ ਜਿਹੜੇ 3 ਜੱਜਾਂ ਦਾ ਬੈਂਚ ਸੀ, ਉਹਨਾਂ ਨੇ ਕਿਹਾ ਕਿ ਇਟ ਕੁਡ ਨਾਟ ਡਾਇਰੈਕਟ ਦਾ ਗਵਰਨਮੈਂਟ ਟੂ ਮੇਕ ਏ ਲਾਅ ਟੂ ਪ੍ਰੀਵੈਂਟ ਟਾਰਚਰ ਐਂਡ ਇਨਹਿਊਮਨ ਟ੍ਰੀਟਮੈਂਟ ਇਨ ਕਸਟਡੀ, ਕਿ ਵੀ ਅਸੀਂ ਇਸ ਦੇ ਉੱਤੇ ਕੋਈ ਲਾਅ ਨਹੀਂ ਬਣਾ ਸਕਦੇ। Former Law Minister Ashwini Kumar, who wanted the top court to ask the government to bring an effective law on the issue and empower agencies such as National Human Rights Commission with necessary enforcement capabilities and mechanism to implement its orders and directions. ਉਹਨੇ ਕਿਹਾ ਜੀ ਹੁਣ ਤੁਸੀਂ ਲਾਅ ਕਮਿਸ਼ਨ ਬਣਾਇਆ ਹੋਇਆ, ਜੇ ਟਾਰਚਰ ਦੇ ਅਗੇਂਸਟ ਲਾਅ ਹੀ ਨਹੀਂ ਹੈ ਕੋਈ ਤੇ ਉਹਦੇ ਕੋਲ ਕੋਈ ਪਾਵਰ, ਉਹਦੇ ਤੋਂ ਦੰਦ ਨਹੀਂ ਹੈਗੇ ਕਿ ਵੀ ਕੋਈ ਨਾ ਕੋਈ ਤੁਸੀਂ ਉਹਨਾਂ ਨੂੰ ਡਾਇਰੈਕਟ ਕਰੋ ਕਿ ਵੀ ਗਿਵ ਦੈਮ ਪਾਵਰ। ਸੋ ਉਹਦੇ 'ਚ ਉਹਨਾਂ ਨੇ ਜਿਹੜਾ ਹੈ ਉਹ ਸਾਰੀ ਪਟੀਸ਼ਨ ਨੂੰ ਥਰੂ ਆਊਟ ਕਰਤਾ। ਉਹਨਾਂ ਨੇ ਸਰਕਾਰ ਦੇ ਅਟਰਨੀ ਜਨਰਲ ਨੇ ਕਿਹਾ ਜੀ ਅਸੀਂ ਉਹ ਦੇਖ ਰਹੇ ਹਾਂ, ਇਹਦੇ ਤੇ ਅਸੀਂ ਬਣਾਵਾਂਗੇ ਲਾਅ। ਸੋ ਮਤਲਬ ਇਹ ਹੈ ਵੀ ਜੋ ਕੁਛ ਹੁਣ ਚੱਲ ਰਿਹਾ ਹੈ ਸਮੇਤ ਬਾਹਰਲੇ ਜਿਹਨਾਂ ਨੂੰ ਫੜਿਆ ਹੋਇਆ ਉਹਦੇ 'ਚ ਈਵਨ ਉਹਨਾਂ ਦੀ ਜੁਡੀਸ਼ਰੀ, ਕਿਉਂਕਿ ਜਦੋਂ ਪੁਲਿਸ ਟਾਰਚਰ, ਔਰ ਇਹ ਤੋਂ ਗੱਲ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਉਹਨੂੰ ਟਾਰਚਰ ਕੀਤਾ ਜਾਂਦਾ ਹੈ, ਜੌਲ ਨੂੰ ਵਕੀਲ ਕਹਿੰਦਾ ਹੈ ਜੱਜ ਨੂੰ ਕਿ ਵੀ ਇਹਨੂੰ ਪੁਲਿਸ ਰਿਮਾਂਡ ਨਾ ਦਿਓ ਇਹਦਾ ਆਲਰੇਡੀ, ਔਰ ਇਹਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਾਓ ਬੋਰਡ ਆਫ ਡਾਕਟਰਸ ਤੋਂ, ਔਰ ਜੱਜ ਉਹਨੂੰ ਮੰਨਦਾ ਨਹੀਂ ਹੈ। ਹੁਣ ਜੇ ਸੁਪਰੀਮ ਕੋਰਟ ਦੇ ਜੱਜ ਸਾਬਕਾ ਲਾਅ ਮਿਨਿਸਟਰ ਦੀ ਜਨਹਿਤ ਪਟੀਸ਼ਨ ਨੂੰ ਥਰੂ ਆਊਟ ਕਰ ਦਿੰਦੇ ਨੇ ਕਿ ਜੀ ਅਸੀਂ ਲਾਅ ਨਹੀਂ ਬਣਾਉਣਾ, ਤੇ ਦੂਜੇ ਮੈਜਿਸਟ੍ਰੇਟਾਂ ਜਾਂ ਜੱਜਾਂ ਨੇ ਤਾਂ ਉਹੀ ਕਲੂ ਲੈਣਾ ਜੋ ਉੱਤੋਂ ਆ ਰਿਹਾ। ਔਰ BBC ਪੰਜਾਬੀ ਸਰਵਿਸ ਨੇ ਜਿਹੜਾ ਅੱਜ, ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ ਸਾਨੂੰ ਰਿਪੀਟਡਲੀ ਲਿਖਦੇ ਨੇ, ਪੁੱਛਦੇ ਨੇ ਕਿ ਅਪਡੇਟ ਕੀ ਹੈ ਜਗਤਾਰ ਸਿੰਘ ਜੌਲ ਦੇ ਕੇਸ 'ਚ, ਔਰ ਇਹ ਖਬਰ ਹੈ ਪੰਜਾਬੀ ਸਰਵਿਸ ਦੀ ਕਿ ਬਿਨਾਂ ਸਬੂਤ ਪੇਸ਼ ਕੀਤੇ ਵਾਰੰਟ ਵਧਾ ਰਹੀ ਹੈ ਪੁਲਿਸ। ਜੌਲ ਦੇ ਵਕੀਲ ਨੇ ਕਿਹਾ ਹੁਣ ਅਜੇ ਵੀ ਉਹਦਾ ਹੁਣ ਲੁਧਿਆਣੇ 'ਚ ਜਿਹੜਾ ਉਹਨੂੰ ਦਿੱਤੇ ਜਾ ਰਹੇ ਨੇ ਬਾਰ-ਬਾਰ ਪੁਲਿਸ ਰਿਮਾਂਡ। ਲੁਧਿਆਣਾ ਦੀ ਅਦਾਲਤ ਨੇ ਮੰਗਲਵਾਰ ਨੂੰ ਬ੍ਰਿਟਿਸ਼ ਸਿੱਖ ਨਾਗਰਿਕ ਜਗਤਾਰ ਸਿੰਘ ਜੌਲ ਦਾ ਪੁਲਿਸ ਰਿਮਾਂਡ 2 ਦਿਨ ਹੋਰ ਵਧਾ ਦਿੱਤਾ। ਹੁਣ ਪੁਲਿਸ ਰਿਮਾਂਡ ਦਾ ਮਤਲਬ ਹੈ ਟਾਰਚਰ। ਜਦੋਂ ਤੁਸੀਂ ਜੁਡੀਸ਼ੀਅਲ 'ਚ ਭੇਜ ਦਿੰਦੇ ਹੋ ਫਿਰ ਜਾਨ ਖਲਾਸੀ ਹੁੰਦੀ ਹੈ। ਪੁਲਿਸ ਰਿਮਾਂਡ ਦੇ ਵਾਧੇ ਦੀ ਮੰਗ ਕਰਦੇ ਆ ਸਰਕਾਰੀ ਵਕੀਲਾਂ ਨੇ ਦਲੀਲ ਦਿੱਤੀ ਕਿ ਪੁਲਿਸ ਕੋਲ ਜੌਲ ਦੀ ਸ਼ਮੂਲੀਅਤ ਦਾ ਸਬੂਤ ਹੈ ਅਤੇ ਇਸ ਸੰਬੰਧੀ ਉਸ ਕੋਲ ਕਈ ਦਸਤਾਵੇਜ਼ੀ ਸਬੂਤ ਹਨ। ਜੇ ਤੁਹਾਡੇ ਕੋਲ ਦਸਤਾਵੇਜ਼ੀ ਸਬੂਤ ਨੇ ਫਿਰ ਤੁਸੀਂ ਪੁਲਿਸ ਰਿਮਾਂਡ ਕਿਉਂ ਲੈਣਾ? ਉਹ ਦਸਤਾਵੇਜ਼ ਪੇਸ਼ ਕਰੋ। ਹੁਣ ਅਜੇ ਤੱਕ ਵੀ ਕਿਉਂਕਿ 4 ਨਵੰਬਰ ਦਾ ਉਹਨੂੰ ਫੜਿਆ ਹੋਇਆ
ਕੋਈ ਜਿਹੜਾ ਡਾਕੂਮੈਂਟਰੀ ਪ੍ਰੂਫ ਜਿਹੜਾ ਹੈ ਉਹ ਜੱਜਾਂ ਦੇ ਸਾਹਮਣੇ ਨਹੀਂ, ਔਰ ਜੱਜ ਲਗਾਤਾਰਤਾ ਨਾਲ ਪੁਲਿਸ ਰਿਮਾਂਡ ਦੇ ਰਹੇ ਨੇ ਕਿ ਕਰੋ ਟਾਰਚਰ, ਹੋਰ ਟਾਰਚਰ ਕਰੋ। ਉਹਨਾਂ ਕਿਹਾ ਕਿ ਵੀ ਜੌਲ ਤੋਂ ਇਹ ਪਤਾ ਕਰਨ ਲਈ ਤੇ ਹੋਰ ਪੁੱਛਗਿੱਛ ਕਰਨ ਦੀ ਲੋੜ ਹੈ ਕਿ ਪੈਸਾ ਕਿਵੇਂ ਭੇਜਿਆ ਜਾ ਰਿਹਾ ਹੈ ਤੇ ਕੀ ਪਹਿਲਾਂ ਵੀ ਭੇਜਿਆ ਗਿਆ, ਕਿ ਜੇ ਤੁਹਾਡੇ ਕੋਲ ਡਾਕੂਮੈਂਟਰੀ ਸਬੂਤ ਨੇ ਫਿਰ ਤੁਹਾਨੂੰ ਲੋੜ ਹੀ ਨਹੀਂ ਹੈ। ਔਰ ਉਹਦੇ 'ਚ ਜਿਹੜੀ ਗੱਲ ਖਾਸ ਤੌਰ ਤੇ ਕਿਹਾ ਕਿ ਵੀ ਜਿਹੜਾ ਉਹਨਾਂ ਨੂੰ ਜਿਹੜਾ ਕਿਸੇ ਨਾਲ ਵੀ ਈਵਨ ਹਾਈ ਕਮਿਸ਼ਨ ਜਾਂ ਵਕੀਲ ਵੀ ਜਦੋਂ ਮਿਲਦਾ ਜੌਲ ਦਾ, ਪੁਲਿਸ ਵਾਲੇ ਨਾਲ ਮੌਜੂਦ ਹੁੰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਵਕੀਲ ਨੇ BBC ਨੂੰ ਦੱਸਿਆ, ਜਸਪਾਲ ਸਿੰਘ ਮੰਝਪੁਰ ਨੇ, ਕਿ ਨਾ ਹੀ ਕੋਈ ਸਬੂਤ ਮਿਲਿਆ ਪਰ ਪੁਲਿਸ ਰਿਮਾਂਡ ਦੀ ਮੰਗ ਕਰਦੀ ਜਾ ਰਹੀ ਹੈ। ਉਹ ਪਿਛਲੀਆਂ 2 ਸੁਣਵਾਈਆਂ ਦੀ ਮੰਗ ਕਰ ਰਿਹਾ ਸੀ ਕਿ ਜੌਲ ਦੇ ਪੁਲਿਸ ਰਿਮਾਂਡ ਦੀ ਕੋਈ ਲੋੜ ਨਹੀਂ, ਪਰ ਅਦਾਲਤ ਨੇ ਉਹਨਾਂ ਦੀਆਂ ਦਲੀਲਾਂ ਨੂੰ ਨਹੀਂ ਮੰਨਿਆ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਉਸ ਦੇ ਉੱਤੇ ਟਾਰਚਰ ਕੀਤਾ ਜਾ ਰਿਹਾ। ਔਰ ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਪਿਛਲੀ ਸੁਣਵਾਈ ਦੌਰਾਨ ਜੱਜ ਵੱਲੋਂ ਹੁਕਮ ਦਿੱਤੇ ਜਾਣ ਦੇ ਬਾਵਜੂਦ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਨਿੱਜੀ ਤੌਰ ਤੇ ਜੌਲ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਉਹ ਜਦੋਂ ਦੋਸ਼ੀ ਨੂੰ ਮਿਲੇ ਸਨ ਤਾਂ ਪੁਲਿਸ ਮੌਜੂਦ ਸੀ ਜੀ। ਹੁਣ ਪੁਲਿਸ ਦੀ ਮੌਜੂਦਗੀ ਤਾਂ ਉਹਨੇ ਗੱਲ ਨਹੀਂ ਕਰਨੀ, ਹਾਈ ਕਮਿਸ਼ਨ ਵੀ ਮਿਲ ਰਿਹਾ ਔਰ ਈਵਨ ਵਕੀਲ ਨੇ ਕਿਹਾ ਇਸ ਦੌਰਾਨ ਜੌਲ ਦਾ ਸਹੁਰਾ ਇਸ ਵਾਰ ਜੌਲ ਨੂੰ ਮਿਲ ਨਹੀਂ ਸਕੇ ਕਿਉਂਕਿ ਪੁਲਿਸ ਸੁਣਵਾਈ ਤੋਂ ਬਾਅਦ ਜਲਦੀ ਹੀ ਉਸ ਨੂੰ ਲੈ ਗਈ। ਜੌਲ ਦੇ ਸਹੁਰੇ ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੂੰ ਅਦਾਲਤ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਧਰ ਸਰਕਾਰੀ ਵਕੀਲ ਨੇ ਇਹ ਦੋਸ਼ ਖਾਰਜ ਕੀਤਾ ਔਰ ਉਹਨਾਂ ਨੇ ਇਹ ਸਾਰੇ ਨੂੰ ਜਿਹੜਾ ਵਕੀਲ ਨੇ ਕਿਹਾ ਵੀ ਈਵਨ ਜਦੋਂ ਮੈਂ ਵੀ ਮਿਲਦਾ ਤੇ ਪੁਲਿਸ ਮੌਜੂਦ ਹੁੰਦੀ ਹੈ। ਸੋ ਇਹ ਇਹਨਾਂ ਦੀ ਜੁਡੀਸ਼ਰੀ ਦਾ ਹਾਲ ਹੈ। ਔਰ ਅੰਦਰ ਜੇਲ੍ਹ 'ਚ ਰਹਿੰਦਿਆਂ ਦੇ ਨਾਲ ਕੀ ਵਾਪਰਦਾ, ਇੱਕ 90% ਡਿਸੇਬਲਡ ਪ੍ਰੋਫੈਸਰ ਜਿਹੜਾ ਵੀਲ ਚੇਅਰ ਤੇ ਹੈ ਉਹਨੂੰ ਮਾਓਵਾਦੀਆਂ ਦੇ ਨਾਲ ਜੋੜਤਾ ਹੈ, ਕਿਉਂਕਿ ਜਿਹੜੇ ਲੋਕ ਜਸਟਿਸ ਦੀ ਗੱਲ ਕਰਦੇ ਨੇ ਉਹਨਾਂ ਨੂੰ ਕਿਸੇ ਨੂੰ ਤੁਸੀਂ ਦੇਸ਼ ਵਿਰੋਧੀ ਬਣਾ ਦਿਓ, ਸੈਡੀਸ਼ਨ ਨਾਲ ਜੋੜ ਦਿਓ, ISI ਨਾਲ ਜੋੜ ਦਿਓ। ਇਹ ਬਜ਼ੁਰਗ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ 'ਚ ਪੜ੍ਹਾਉਂਦਾ GN ਸਾਈਂ ਬਾਬਾ ਜੀ, 90% ਡਿਸੇਬਲਡ ਹੈ ਔਰ ਹੁਣ ਉਹਨੂੰ ਨਾਗਪੁਰ ਦੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ, ਉਮਰ ਕੈਦ ਦੇ ਦਿੱਤੀ ਹੈ ਕਿ ਜੀ ਮਾਓਵਾਦੀਆਂ ਨਾਲ ਹਮਦਰਦੀ ਰੱਖਦਾ। ਉਹਨੇ ਆਪਣੀ ਵਾਈਫ ਨੂੰ ਜੇਲ੍ਹ 'ਚੋਂ ਚਿੱਠੀ ਲਿਖੀ ਹੈ, ਉਹਦੇ 'ਚ ਉਹਨੇ ਕਿਹਾ ਕਿ ਇੰਪੋਸੀਬਲ ਫॉर ਮੀ ਟੂ ਸਰਵਾਈਵ ਦਿਸ ਵਿੰਟਰ, ਜੇਲਡ ਪ੍ਰੋਫੈਸਰ GN ਸਾਈਂ ਬਾਬਾ ਰਾਈਟਸ ਟੂ ਵਾਈਫ। ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਕਿ ਵੀ ਕਿਵੇਂ ਉਸ ਬਜ਼ੁਰਗ ਨੂੰ ਜਿਹੜਾ ਕਿ ਵੀਲ ਚੇਅਰ ਦੇ ਉੱਤੇ ਹੈ। ਵੀਲ ਚੇਅਰ ਬਾਉਂਡ ਫਾਰਮਰ ਇੰਗਲਿਸ਼ ਪ੍ਰੋਫੈਸਰ ਐਟ ਰਾਮਲਾਲ ਆਨੰਦ ਕਾਲਜ ਵਾਸ ਕਨਵਿਕਟਡ ਫਾਰ ਹਿਜ਼ ਮੋਇਸ links by a session court in Maharashtra in March this year. In the letter to his wife Vasanta Sai Baba, Vasanta ਉਹਦਾ ਬੀਬੀ ਦਾ ਨਾਂ, who is lodged at the Nagpur Central Jail, writes, I am frightened to think of the coming winter, ਕਿ ਮੈਨੂੰ ਆਉਣ ਵਾਲੀਆਂ ਸਰਦੀਆਂ ਤੋਂ ਡਰ ਲੱਗ ਰਿਹਾ ਹੈ। Already I am shivering with continuous fever, ਮੈਨੂੰ ਲਗਾਤਾਰਤਾ ਨਾਲ ਬੁਖਾਰ ਹੈ, ਮੈਂ ਕੰਬ ਰਿਹਾ। Already I am shivering with continuous fever. I do not have a blanket. I do not have a sweater jacket. ਨਾ ਮੈਨੂੰ ਕੰਬਲ ਦਿੰਦੇ ਨੇ, ਨਾ ਮੈਨੂੰ ਕੋਈ ਸਵੈਟਰ ਜੈਕਟ ਦਿੰਦੇ ਨੇ। As temperature goes down, excruciating pain continuously in my legs and left hand increases. ਜਦੋਂ ਟੈਂਪਰੇਚਰ ਥੱਲੇ ਜਾਂਦਾ ਹੈ ਔਰ ਮੇਰੇ ਬਹੁਤ ਨਾ ਸਹਾਰੀ ਜਾ ਸਕਣ ਵਾਲੀ ਦਰਦ ਮੇਰੀਆਂ ਲੱਤਾਂ 'ਚ ਔਰ ਖੱਬੇ ਹੱਥ 'ਚ ਹੁੰਦੀ ਹੈ। It is impossible for me to survive here during the winter. ਇਸ ਵਾਰ ਮੈਨੂੰ ਲੱਗਦਾ ਕਿ ਵੀ ਮੈਂ ਇਸ ਵਿੰਟਰ 'ਚ ਸਰਵਾਈਵ ਨਹੀਂ ਕਰ ਸਕਾਂਗਾ। I am living here like an animal taking its last breaths. ਮੇਰਾ ਜੇਲ੍ਹ 'ਚ ਇਹ ਹਾਲ ਹੈ ਜਿਵੇਂ ਕੋਈ ਜਾਨਵਰ ਆਪਣੇ ਅਖੀਰਲੇ ਸਾਹ ਲੈ ਰਿਹਾ ਹੈ। Somehow 8 months I managed to survive. ਪਿਛਲੇ 8 ਮਹੀਨਿਆਂ ਤੋਂ ਜੇਲ੍ਹ 'ਚ ਤੁੜਿਆ ਹੋਇਆ ਵੀ 8 ਮਹੀਨੇ ਤਾਂ ਮੈਂ ਕਿਸੇ ਤਰੀਕੇ ਨਾਲ ਬਚਿਆ ਰਿਹਾ। But I am not going to survive in the coming winter. ਪਰ ਮੈਂ ਆਂਦੀਆਂ ਸਰਦੀਆਂ ਦੇ ਵਿੱਚ ਮੈਂ ਨਹੀਂ ਬਚ ਸਕਣਾ। ਔਰ ਇਹ ਲੈਟਰ ਜਿਹੜਾ ਅਕਤੂਬਰ ਦੇ ਲਾਸਟ 'ਚ ਸਾਈਂ ਬਾਬਾ ਨੇ ਆਪਣੀ ਵਾਈਫ ਨੂੰ ਲਿਖਿਆ ਔਰ ਉਹਨੇ ਕਿਹਾ ਕਿ to finalize his legal counsel at the earliest and asked her to inform his advocate Surinder Gadling to file his bail application in the first week or last week. You remember, if this is not done in this way, my situation will be out of hands. I am not responsible. I am making clear to you. Hereafter, I am not going to write about it any longer. ਉਹ ਕਹਿ ਰਿਹਾ ਮੇਰੀ ਕਿਸੇ ਤਰ੍ਹਾਂ ਜ਼ਮਾਨਤ ਕਰਵਾਓ, ਮੈਨੂੰ ਛਡਾਓ ਇਸ ਤੋਂ, ਅਦਰਵਾਈਜ਼ ਮੈਂ ਜਿਹੜਾ ਉਹ ਸਰਵਾਈਵ ਨਹੀਂ ਕਰਨਾ। ਔਰ ਉਹਨੇ ਇਹ ਕਿਹਾ, ਸਾਈਂ ਬਾਬਾ goes on to note that no one is able to understand the struggle and condition of
90% disabled person who is behind bars, कि 90% वो सरीरक तौर पे अपाज है और कोई मेरी इस हालत में कॉलिंग इट क्रिमिनल नेग्लिजेंस, उन्होंने क्या है क्रिमिनल है. ही राइट्स, I am feeling so depressed for requesting you all so many times like a beggar, a destitute, but none of you are moving an inch. No one understands my present condition. No one understands 90% disabled person is behind bar, struggling with one hand in condition and suffering with multiple ailments, and no one cares for my life. This is simply criminal negligence, a careless attitude. ਹੁਣ ਉਹ ਵਾਈਫ ਨੂੰ ਹੀ ਵਿਚਾਰਾ ਕੋਸੀ ਜਾਂਦਾ ਹੈ, ਪਰ ਹੁਣ ਉਹ ਕੀ ਕਰੇ, ਉਹ ਦੌੜਦੀ ਹੈ, ਭੱਜੀ ਦੀ ਹੋਏਗੀ, ਪੈਸੇ ਵੀ ਨਹੀਂ ਨੇ, ਨੇੜੇ ਵੀ ਕੋਈ ਨਹੀਂ ਲੱਗਦਾ ਹੋਣਾ, ਵਕੀਲ ਵੀ ਫਾਈਲ ਕਰ ਦਿੰਦੇ ਨੇ, ਉਹ ਜੱਜ ਸੁਣਦੇ ਨਹੀਂ. ਹੁਣ ਜੱਜ ਜੇ ਜੌਲ ਦੇ ਮਾਮਲੇ ਜਿੱਥੇ ਦੁਨੀਆ ਭਰ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ, 175 ਮੈਂਬਰ ਪਾਰਲੀਮੈਂਟ ਕਹਿ ਚੁੱਕੇ ਨੇ ਇੰਗਲੈਂਡ ਦੇ ਕਿ ਉਹਨੂੰ ਟਾਰਚਰ ਹੋ ਰਿਹਾ, ਤੇ ਉੱਥੇ ਉਹ ਪੁਲਿਸ ਰਿਮਾਂਡ ਦੇ ਰਹੇ ਨੇ. ਉਹ ਤਾਂ ਨਾਗਪੁਰ ਚ ਬੈਠਾ ਹੈ, ਇਹ ਜਿਹੜਾ ਡਿਸੇਬਲਡ ਵਿਚਾਰਾ ਪ੍ਰੋਫੈਸਰ ਜਿਹੜਾ ਹੈਡਕੁਆਟਰ ਹੈ ਉਹਨਾਂ ਦਾ RSS ਦਾ. और he concludes his emotional letter by asking his wife to take care of her health. ये कह खू के फिर कहता भी तू हुण अपनी सेहत दा ध्यान रखी. और उन्होंने in an interview with DNA वसंथा उन्होंने वाइफ ने कहा that her husband was not receiving basic medicine and that his health was deteriorating. उन्होंने कहा कि भी मैं उन्होंने मिलना भी चाहती हैं. और ये इस मार्च के महीने ये प्रोफैसर साईं बाबा अलॉन्ग विद 4 others इंक्लूडिंग फॉर्मर JNU स्टूडेंट हेम मिश्रा, जवाहरलाल नेहरू यूनिवर्सिटी का विद्यार्थी हेम मिश्रा, जर्नलिस्ट प्रशांत राही वर सेंटेंस्ड टू लाइफ इंप्रिजनमेंट बाय गादचुरी सैशंस कोर्ट इन महाराष्ट्र फॉर देयर मॉइस्ट लिंक एंड फॉर वेजिंग वार अगेंस्ट द कंट्री. कोई उन्होंने लागा देगा नहीं. इंटैलेक्चुअल ने, ये प्रोफैसर होएगा, स्टूडेंट्स आप ਵਿੱਚ ਬਹਿ ਕੇ ਜਿਵੇਂ ਡਿਸਕਸ ਕਰਦੇ ਨੇ ਕਿ ਭਾਈ ਗਰੀਬ ਲੋਕ ਟ੍ਰਾਈਬਲ ਉਹਨਾਂ ਦੇ ਉੱਤੇ ਜ਼ੁਲਮ ਹੋ. ਅਰੁਣਧਾਤੀ ਰॉय ਉਹ ਵੀ ਸਿੰਪੈਥੀ ਕਰਦੀ ਹੈ ਹਮੇਸ਼ਾ ਜਿਨ੍ਹਾਂ ਦੇ ਉੱਤੇ ਜ਼ੁਲਮ ਹੁੰਦੇ ਨੇ, ਤੇ ਉਹਨਾਂ ਨੇ ਉਹਨਾਂ ਨੂੰ ਅਰੈਸਟ ਕੀਤਾ ਔਰ ਮਈ 2014 ਨੂੰ, ਔਰ ਇਹ ਸਾਰੇ ਤੋਂ ਉਹਨੂੰ ਸੈਡੀਸ਼ਨ ਬਣਾ ਦਿੱਤਾ, ਦੇਸ਼ਦਰੋਹ, ਤੇ ਜੱਜ ਨੇ ਜਿਹੜਾ ਉਮਰ ਕੈਦ 'ਚ ਠੋਕ ਦਿੱਤਾ. ਉਹ ਉਹਨੂੰ ਨਾ ਸਵੈਟਰ ਦਿੰਦੇ ਨੇ ਨਾ ਕੰਬਲ ਦਿੰਦੇ ਨੇ कि घुट घुट के मर जाऊं ये मर्जी मेरे सयाद की है. ये और हालांकि कोई प्रोफेसर कोई मुसलमान नहीं है, कोई हिंदू, कोई सिख नहीं है, कोई ईसाई नहीं है, एक फेयर बंदा जिहड़ा लगदा है जिन्हें आवाज चुकी होएगी, अपनी कोई लिखत लिखी होएगी. उन्होंने कहा जी इनक्रिमिनेटिंग डॉक्यूमेंट उहदे कब्जे चों बड़े खतरनाक डॉक्यूमेंट मिले ने. सो ये भारत है, महान भारत माता ਜਿਸ ਨੂੰ ਦੀ ਦੁਰਗਾ ਮਾਤਾ ਜਿਹੜੀ ਆ ਉਹ ਨਾਰਥ ਈਸਟ ਦੇ ਵਿੱਚ ਅੱਡ-ਅੱਡ ਅਵਤਾਰ ਧਾਰ ਰਹੀ ਹੈ, ਔਰ ਉਹਦਾ ਰੀਅਲ ਕਰਤੂਤਾਂ ਇਸ ਦੁਰਗਾ ਮਾਂ ਦੇ ਇਹ ਜਿਹੜੇ ਆਪਣੇ ਆਪ ਨੂੰ ਪੈਰੋਕਾਰ ਕਹਿੰਦੇ ਨੇ ਉਹਨਾਂ ਦੀਆਂ ਇਹ ਨੇ ਜੀ ਹਰਕਤਾਂ ਨੇ. ਜੀ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਇੱਕ ਵਾਰੀ ਫਿਰ ਦੁਬਾਰਾ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਦੀ ਹੈ, ਬੇਨਤੀ ਕਰਦੀ ਹੈ. ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ. ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਨਾ 3 ways ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 time ਡੋਨੇਸ਼ਨ, ਮੰਥਲੀ ਡੋਨੇਸ਼ਨ. TV84 ਦੇ ਨਾਮ ਤੇ ਚੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-0137 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 5164060694. ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ.